ਜੀ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ ਜਿਨ੍ਹਾਂ ਤੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹਨਾਂ ਦਾ ਨੰਬਰ ਹੈਗਾ 408 272 2500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਉਲਰ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਨ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਜੀ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com। 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਅਤੇ ਇੱਦਾਂ ਹੀ ਅਸੀਂ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਬਹੁਤ ਬਹੁਤ ਮਿਹਰਬਾਨੀ। ਔਰ ਜੀ ਨਿਗਾਹ ਮਾਰਦੇ ਹਾਂ ਜੀ ਕੀ ਕੁਛ ਵਾਪਰਿਆ ਔਰ ਵਾਪਰ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ, ਚਾਹੇ ਉਹ ਪੰਜਾਬ ਦੀ ਗੱਲ ਹੈ ਚਾਹੇ ਉਹ ਭਾਰਤ ਪੱਧਰ ਦੀ ਉਹ ਗੱਲ ਹੈ। ਇਸ ਵੇਲੇ ਹੌਲੀ ਹੌਲੀ ਮੁਲਕ ਜਿਹੜਾ ਉਹ ਚੋਣ ਮੋਡ ਦੇ ਵਿੱਚ ਜਿਹੜਾ ਦੀ ਉਹ ਆ ਰਿਹਾ ਔਰ ਇਲੈਕਸ਼ਨ ਮੋਡ ਜਿਹੜਾ ਦੀ ਉਹ ਸਟਾਰਟ ਹੋ ਗਿਆ, ਜਿੱਥੇ ਇੱਕ ਵੱਡੀ ਰੈਲੀ ਕੋਲਕਾਤਾ ਦੇ ਵਿੱਚ ਵਿਰੋਧੀ ਧਿਰਾਂ ਨੇ ਜਿਹੜੀ ਹੈ ਉਹ ਕੀਤੀ ਆ ਔਰ ਉਹਨੇ ਬਿਨਾਂ ਕਿਸੇ ਸ਼ੱਕ ਦੇ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਹਿਲਾਇਆ ਉਸ ਰੈਲੀ ਨੇ। ਜਿੰਨੀਆਂ ਪਾਰਟੀਆਂ ਉੱਥੇ ਜਿਹੜੀਆਂ ਜੀ ਇਕੱਠੀਆਂ ਹੋ ਗਈਆਂ, ਬਾਕੀ ਕਿਉਂਕਿ ਇੰਨੀਆਂ ਪਾਰਟੀਆਂ ਉਹਨਾਂ ਨੂੰ ਇਕੱਠੀਆਂ ਰੱਖ ਸਕਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੋਊਗਾ। ਦੂਸਰੀ, ਜਦੋਂ ਇੰਨੀਆਂ ਪਾਰਟੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਲੀਡਰ ਕੌਣ ਹੋਊਗਾ, ਇਹਨੂੰ ਲੈ ਕੇ ਜਿਹੜਾ ਜੀ ਉਹ ਕਾਫੀ ਕੁਝ ਚੱਲੀ ਜਾਂਦਾ। ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਹੋਰਾਂ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣਾਂ ਦੀ ਸ਼ੁਰੂਆਤ ਕੀਤੀ ਸੀ ਤੇ ਇੱਕ ਹੋਰ ਜਿਹੜੀ ਸਿਆਸੀ ਧਿਰ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਜੀ ਇਹ ਸੈਕਿੰਡ ਕਰ ਦਿੱਤੀ ਹੈ ਇਹਦੀ ਸ਼ੁਰੂਆਤ ਪੰਜਾਬ ਦੇ ਵਿੱਚ। ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਰਨਾਲਾ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਸੂਬੇ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਦੀ ਉਹ ਬਿਗਲ ਵਜਾ ਦਿੱਤਾ ਔਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਪੰਜਾਬੀਆਂ ਨੂੰ ਕਿ 13 ਦੀਆਂ 13 ਸੀਟਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣ। ਇੱਥੇ ਜਿਹੜੀ ਮੇਨ ਜਿਹੜੀ ਅਟਰੈਕਸ਼ਨ ਸੀਗੀ ਜੀ ਉਹ ਇਸ ਪੱਖੋਂ ਵੀ ਰਹੀ ਕਿ ਸੰਗਰੂਰ ਤੋਂ, ਜੋ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਹੀ ਪੈਂਦਾ ਜਿੱਥੇ ਰੈਲੀ ਹੋਈ, ਉੱਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਸਟੇਜ ਤੋਂ ਜਿਹੜੀ ਜੀ ਇਹ ਗੱਲ ਕਹੀ ਕਿ ਉਹਨਾਂ ਨੇ ਜਿਹੜਾ ਦੋਸ਼ ਉਹਨਾਂ ਦੇ ਉੱਤੇ ਵਿਰੋਧੀ ਲਾਉਂਦੇ ਨੇ ਕਿ ਉਹ ਸ਼ਰਾਬ ਪੀਂਦੇ ਨੇ, ਉਹ ਕਹਿੰਦੇ ਕਿ ਪੁਰਾਣੀਆਂ ਵੀਡੀਓਜ਼ ਜਿਹੜੀਆਂ ਉਹਨਾਂ ਦੀਆਂ ਪਾਈਆਂ ਜਾਂਦੀਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ। ਉਹਨਾਂ ਕਿਹਾ ਕਿ ਉਹਨਾਂ ਨੇ 1 ਜਨਵਰੀ ਤੋਂ ਜਿਹੜੀ ਸ਼ਰਾਬ ਤੋਂ ਤੌਬਾ ਜਿਹੜੀ ਕਰ ਲਈ ਆ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਉਹਨਾਂ ਦੀ ਮਾਂ ਨੇ ਇਹ ਕਿਹਾ ਕਿ ਜੇ ਇਹਨਾਂ ਕੁਝ ਛੱਡਿਆ ਤੇ ਸ਼ਰਾਬ ਵੀ ਜਿਹੜੀ ਉਹ ਛੱਡ ਦੇ। ਇਹਦੀ ਤਾਰੀਫ ਜਿਹੜੀ ਸੀਗੀ ਉਹ ਜਿਹੜੇ ਕਨਵੀਨਰ ਨੇ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਜਿਹੜੀ ਕੀਤੀ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਭਗਵੰਤ ਮਾਨ ਹੋਰਾਂ ਨੇ ਜਿੰਨੇ ਇਸ਼ੂ ਪਾਰਲੀਮੈਂਟ ਦੇ ਵਿੱਚ ਉਠਾਏ ਆ, ਪੰਜਾਬ ਦੇ ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਨੇੜੇ ਤੇੜੇ ਵੀ ਨਹੀਂ ਇਸ ਜਿਹੜਾ ਸੀਗਾ ਜਿੰਨੇ ਮੁੱਦੇ ਜਿਹੜੇ ਨੇ ਉਹ ਉਠਾਏ ਨੇ। ਇਹ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਨੇ ਹਰਮੋਹਨ ਧਵਨ ਹੋਰਾਂ ਨੂੰ ਆਪਣਾ ਉਮੀਦਵਾਰ ਵੀ ਜਿਹੜਾ ਜੀ ਆਫੀਸ਼ੀਅਲੀ ਤੌਰ ਦੇ ਉੱਤੇ ਐਲਾਨ ਦਿੱਤਾ। ਹਰਮੋਹਨ ਧਵਨ ਹੋਰੀ ਕੁਛ ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਆਏ ਸਨ ਜੀ। ਉਧਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਸੂਬਾਈ ਕੋਰ ਕਮੇਟੀ ਦੀ ਮੀਟਿੰਗ ਵੀ ਜਿਹੜੀ ਸੀ ਉਹ ਰੈਸਟ ਹਾਊਸ ਦੇ ਵਿੱਚ ਸੰਗਰੂਰ ਦੇ ਵਿੱਚ ਹੋਈ। ਇਹਦੇ ਵਿੱਚ ਪੰਜਾਬ ਦੀਆਂ 8 ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦੇ ਬਾਰੇ ਵਿਚਾਰ ਚਰਚਾ ਜਿਹੜੀ ਜੀ ਉਹ ਕੀਤੀ ਗਈ ਔਰ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਟਕਸਾਲੀ ਦੇ ਨਾਲ ਚੋਣ ਗੱਠਜੋੜ ਦੇ ਬਾਰੇ ਦੇ ਵਿੱਚ ਵੀ ਵਿਚਾਰਾਂ ਜਿਹੜੀਆਂ ਦੀ ਉਹ ਹੋਈਆਂ ਔਰ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਦੋ ਪਾਰਟੀਆਂ ਦੇ ਨਾਲ ਚੋਣ ਗੱਠਜੋੜ ਜਿਹੜਾ ਦੀ ਉਹ ਅੱਗੇ ਵਧਾਉਣ ਦੇ ਵਾਸਤੇ ਗੱਲਬਾਤ ਜਿਹੜੀ ਆ ਉਹ ਆਰੰਭੀ ਗਈ ਹੈ। ਸੋ ਆਉਂਦੇ ਹਫ਼ਤਿਆਂ ਦੇ ਦੌਰਾਨ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸੇ ਤਰ੍ਹਾਂ ਦੀਆਂ ਰੈਲੀਆਂ ਜਿਹੜੀਆਂ ਦੀ ਉਹ ਕਰਨਗੀਆਂ ਔਰ ਸੰਭਾਵੀ ਰੂਪ ਦੇ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਭਾਰਤ ਦੇ ਵਿੱਚ ਜਿਹੜਾ ਦੀ ਉਹ ਹੋ ਸਕਦਾ ਹੈ। ਕਿੰਨੀਆਂ ਪੜਾਵਾਂ ਦੇ ਵਿੱਚ ਇਹ ਹੋਣਗੀਆਂ, ਸੰਭਾਵੀ ਰੂਪ ਦੇ ਵਿੱਚ ਮਈ ਦੇ ਵਿੱਚ ਇਹ ਚੋਣਾਂ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ।
ਇੱਥੇ ਜ਼ੀਰਕਪੁਰ ਦੇ ਨੇੜੇ ਪੈਂਦਾ ਛੱਤਬੀੜ ਜਿਹੜਾ ਇੱਥੇ ਹੈ ਜ਼ੂ, ਜਿਹੜਾ ਚਿੜੀਆ ਘਰ ਹੈ, ਉੱਥੇ ਇੱਕ ਹਾਦਸਾ ਕੱਲ੍ਹ ਜਿਹੜਾ ਉਹ ਵਾਪਰਿਆ। ਇੱਕ ਘੱਗਰ ਦੇ ਵਹਾਅ ਵਾਲਾ ਜਿਹੜਾ ਪਿਛਲਾ ਇਲਾਕਾ, ਉੱਥੋਂ ਇੱਕ ਵਿਅਕਤੀ ਜਿਹੜਾ ਸੀਗਾ ਉਹ ਸੁਰੱਖਿਆ ਵਾਲੀ ਜਿਹੜੀ ਲੱਗੀ ਹੁੰਦੀ ਹੈ, ਕਾਫੀ ਉੱਚੀ ਹੈ, ਇਹ ਤਕਰੀਬਨ 30 ਫੁੱਟ ਉੱਚੀ ਹੈ, ਉਹਨੂੰ ਟੱਪ ਕੇ ਉਹ ਅੰਦਰ ਵੜ ਗਿਆ ਉੱਥੇ ਜਿੱਥੇ ਕਿ ਸ਼ੇਰ ਜਿਹੜੇ ਸੀਗੇ ਜੀ, ਉਸ ਜਗ੍ਹਾ ਦੇ ਉੱਤੇ ਇਹ ਵੜ ਗਿਆ। ਔਰ ਜਿਹੜੇ ਸ਼ੇਰ ਸੀਗਾ ਜੀ ਉਹ ਇਸ ਵਿਅਕਤੀ ਨੂੰ ਪਿਆ ਔਰ ਉਹਨੂੰ ਕਿਉਂਕਿ ਜਿੰਨੀ ਦੇਰ ਨੂੰ ਇਹ ਦੱਸਿਆ ਗਿਆ, ਇੱਕ ਵਿਅਕਤੀ ਜਿਹੜਾ ਜੀ ਇਹ ਟੱਪ ਰਿਹਾ ਫੈਂਸ, ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਉੱਥੇ ਜਿਹੜੇ ਸੁਰੱਖਿਆ ਦੇ ਉੱਤੇ ਸੀਗੇ, ਪਰ ਉਹ ਰੁਕਿਆ ਨਹੀਂ। ਉਹ ਇਸ ਸਫਾਰੀ ਦੇ ਵਿੱਚ ਜਿੱਥੇ ਸ਼ੇਰ ਸੀਗੇ ਜੀ, ਉੱਥੇ ਜਿੱਥੇ ਖੁੱਲ੍ਹੇ ਛੱਡੇ ਹੋਏ ਸੀ, ਉੱਥੇ ਵੜ ਗਿਆ ਔਰ ਸ਼ੇਰਨੀ ਨੇ ਪਹਿਲਾਂ ਜਿਹੜਾ ਹਮਲਾ ਕੀਤਾ, ਬਾਅਦ ਦੇ ਵਿੱਚ ਜਿਹੜਾ ਸ਼ੇਰ ਸੀ ਉਹ ਵੀ ਹਿੰਸਕ ਹੋ ਗਿਆ। ਜਦੋਂ ਉਹਨੂੰ ਅੰਦਰ ਦਾ ਜਿਹੜਾ ਅਮਲਾ ਸੀਗਾ ਉਹਨੂੰ ਜਾਣਕਾਰੀ ਦਿੱਤੀ ਗਈ, ਉਹ ਜਿੰਨੀ ਦੇਰ ਨੂੰ ਕੱਢ ਕੇ ਜਿਹੜਾ ਸੀਗਾ ਜੀ ਬੱਸ ਦੇ ਰਾਹੀਂ ਅੰਦਰ ਜਿਹੜਾ ਜੀ ਗਏ, ਕੱਢ ਕੇ ਲਿਆਏ ਵਿਅਕਤੀ ਨੂੰ, ਉਦੋਂ ਉਹਨੂੰ ਹਸਪੀਟਲ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਹਨੂੰ ਮ੍ਰਿਤਕ ਕਰਾਰ ਜਿਹੜਾ ਜੀ ਉਹ ਦੇ ਦਿੱਤਾ। ਉਹਦੀ ਐਕਚੁਅਲੀ ਡੈਥ ਜਿਹੜੀ ਹੈ ਜੀ ਉੱਥੇ ਹੀ ਹੋ ਗਈ ਜਦੋਂ ਸ਼ੇਰਾਂ ਨੇ ਇਹਨੂੰ ਜਿਹੜਾ ਸੀਗਾ ਉਹ ਘੇਰ ਲਿਆ। ਇਹ ਅੰਦਰ ਕਿਉਂ ਗਿਆ, ਇਹ ਇੱਕ ਭੇਦ ਹੈ ਕਿ ਉਹਦਾ ਕੀ ਕਾਰਨ ਸੀਗਾ ਅੰਦਰ ਜਿਹੜਾ ਜਾਣ ਦਾ, ਇਹਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਹਦੀ ਡੈਡ ਬੋਡੀ ਜਿਹੜੀ ਆ ਉਹ ਹਸਪੀਟਲ ਦੇ ਵਿੱਚ ਪਛਾਣ ਦੇ ਵਾਸਤੇ ਰੱਖੀ ਗਈ ਆ। ਉਹਦੇ ਕੋਲੋਂ ਕੋਈ ਕਿਸੇ ਕਿਸਮ ਦੀ ਆਈਡੈਂਟਿਟੀ ਜਿਹੜੀ ਉਹ ਨਹੀਂ ਨਿਕਲੀ ਕਿ ਇਹਦਾ ਮਕਸਦ ਕੀ ਸੀਗਾ ਇੱਥੇ ਜਾਣ ਦਾ, ਕਿ ਉਹ ਕਿਸੇ ਚੋਰੀ ਕਰਨ ਦੇ ਨਜ਼ਰੀਏ ਦੇ ਨਾਲ ਗਿਆ ਸੀ, ਜਾਨਵਰ ਚੁਰਾਉਣ ਦੀ ਭੁਲੇਖੇ ਨਾਲ ਸ਼ੇਰਾਂ ਦੇ ਜਿਹੜਾ ਸੀਗਾ ਜੀ ਉੱਥੇ ਜਾ ਵੜਿਆ ਉਹਨਾਂ ਵਾਲੀ ਜਗ੍ਹਾ ਦੇ ਉੱਤੇ, ਜਾਂ ਇਹ ਵੀ ਕਿਹਾ ਜਾ ਰਿਹਾ ਜੀ ਕਿ ਹੋ ਸਕਦਾ ਹੈ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਜਿਹੜਾ ਹੋਵੇ, ਕਿਉਂਕਿ ਜਿੰਨੀ ਦੇਰ ਤੱਕ ਉਹਦੀ ਪਹਿਚਾਣ ਨਹੀਂ ਆ ਜਾਂਦੀ ਉਨੀ ਦੇਰ ਤੱਕ ਪਤਾ ਨਹੀਂ ਲੱਗ ਸਕਦਾ ਜੀ ਕਿ ਕਾਰਨ ਜਿਹੜਾ ਇਹਦੇ ਵਿੱਚ ਕੀ ਰਿਹਾ ਜੀ। ਦੋ ਮੁੱਢਲੀਆਂ ਚੀਜ਼ਾਂ, ਜ਼ਰੂਰਤਾਂ ਜਿਹੜੀਆਂ ਕਿਸੇ ਵੀ ਵਿਅਕਤੀ ਦੀਆਂ, ਕਿਸੇ ਵੀ ਨਾਗਰਿਕ ਦੀਆਂ ਹੁੰਦੀਆਂ ਨੇ, ਇੱਕ ਐਜੂਕੇਸ਼ਨ ਤੇ ਇੱਕ ਹੈਲਥ। ਜਦੋਂ ਇਹ ਦੋਵੇਂ ਚੀਜ਼ਾਂ ਹੌਲੀ ਹੌਲੀ ਲੋਕਾਂ ਤੋਂ ਜਿਹੜੀਆਂ ਜੀ ਉਹ ਦੂਰ ਕੀਤੀਆਂ ਜਾਣ ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਜੀ ਉਹ ਹੋ ਸਕਦੇ ਆ। ਮਾੜਾ ਮੂਹੀ ਟੈਕਸ ਜਿਹੜਾ ਜੀ ਲੋਕ ਦਿੰਦੇ ਆ, ਚਾਹੇ ਉਹ ਕਿਸੇ ਵੀ ਖਰੀਦੀ ਗਈ ਚੀਜ਼ ਦੇ ਰੂਪ ਦੇ ਵਿੱਚ ਹੋਵੇ, ਟੋਲ ਟੈਕਸ ਹੋਵੇ, ਗਊ ਸੈਸ ਹੋਵੇ, ਕਿੰਨੇ ਕਿਸਮ ਦੇ ਟੈਕਸ ਜਿਹੜੇ ਜੀ ਉਹ ਲੱਦੇ ਪਏ ਆ। ਇਹਦੇ ਬਾਵਜੂਦ ਲੋਕਾਂ ਤੋਂ ਇਹ ਦੋ ਚੀਜ਼ਾਂ ਨਿਰੰਤਰ ਖੋਹੀਆਂ ਜਾ ਰਹੀਆਂ ਨੇ। ਅਕਾਲੀਆਂ ਨੇ ਜਦੋਂ ਆਪਣੀ ਸਰਕਾਰ ਦੇ 10 ਸਾਲਾਂ ਦੇ ਦੌਰਾਨ ਜਿੱਥੇ ਸਰਕਾਰੀ ਕੰਮਕਾਜ ਚਲਾਉਣ ਲਈ ਹਸਪਤਾਲਾਂ ਤੇ ਜੇਲ੍ਹਾਂ ਦੇ ਅਧੀਨ ਜ਼ਮੀਨ ਵੇਚ ਕੇ ਡੰਗ ਸਾਰਿਆ, ਉੱਥੇ ਮੌਜੂਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਹੈ, ਉਹਨੇ ਸਰਕਾਰੀ ਹਸਪਤਾਲ ਜਿਹੜੇ ਆ ਜੀ ਉਹ ਪ੍ਰਾਈਵੇਟ ਪਾਰਟੀਆਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚਲੀਆਂ ਸੈਂਕੜੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਪ੍ਰਾਈਵੇਟ ਹੱਥਾਂ ਦੇ ਦੇਣ ਦੇ ਵਾਸਤੇ ਰਾਹ ਜਿਹੜਾ ਜੀ ਉਹਦੇ ਪੈ ਗਈ ਆ। ਅਖਬਾਰਾਂ ਦੇ ਵਿੱਚ ਨੋਟਿਸ ਜਿਹੜਾ ਜੀ ਉਹ ਛਪਿਆ, ਇਹਦੇ ਮੁਤਾਬਕ ਜਿਹੜੇ ਪੰਜਾਬ ਦੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਕਟਰਾਂ ਤੇ ਹਸਪਤਾਲਾਂ ਤੋਂ ਜਿਹੜੇ ਗ੍ਰਾਮੀਣ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਤੇ ਅਰਬਨ ਕਮਿਊਨਿਟੀ ਸਿਹਤ ਕੇਂਦਰ ਚਲਾਉਣ ਦੇ ਵਾਸਤੇ ਅਰਜ਼ੀਆਂ ਮੰਗੀਆਂ ਨੇ। ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਹਨਾਂ ਸੰਸਥਾਵਾਂ ਦੀ ਬੋਲੀ ਸੰਬੰਧੀ ਅਰਜ਼ੀਆਂ ਵੀ ਮੰਗੀਆਂ ਨੇ। ਸਿਹਤ ਵਿਭਾਗ ਨੂੰ ਹੁਣ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਪਾਰਟੀਆਂ ਦੀ ਭਾਲ ਹੈ ਜਿਹੜੀਆਂ ਕਿ ਸਿਹਤ ਸੰਸਥਾਵਾਂ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ ਦੇ ਤਹਿਤ ਜਿਹੜਾ ਵੀ ਉਹ ਚਲਾ ਸਕਣ। ਸਰਕਾਰ ਦੇ ਵੱਲੋਂ ਜਿਹੜਾ ਇਹ ਹਸਪਤਾਲ ਜਿਹੜੇ ਪਿੰਡਾਂ ਦੇ ਨੇ ਜੀ, ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਮੌਕੇ ਮੋਟਾ ਪੈਸਾ ਲੈ ਕੇ ਤਿਆਰ ਕੀਤੀਆਂ ਇਮਾਰਤਾਂ ਤੋਂ ਇਲਾਵਾ ਅੰਦਰ ਪਿਆ ਫਰਨੀਚਰ ਤੇ ਹੋਰ ਸਾਜੋ ਸਮਾਨ ਵੀ ਨਿੱਜੀ ਪਾਰਟੀਆਂ ਨੂੰ ਜਿਹੜਾ ਵੀ ਉਹ ਦੇ ਦਿੱਤਾ ਜਾਊਗਾ। ਨੋਟਿਸ ਜਿਹੜਾ ਜੀ ਜੇ ਪੜ੍ਹੀਏ ਤੇ ਉਹਦੇ ਮੁਤਾਬਕ ਚੁਣੀਆਂ ਗਈਆਂ ਪਾਰਟੀਆਂ ਨੂੰ ਇਹਨਾਂ ਹਸਪਤਾਲਾਂ ਦੇ ਵਿੱਚ ਲੋੜੀਂਦੇ ਸਟਾਫ ਜਿਹੜਾ ਜੀ ਉਹਨੂੰ ਰੱਖਣਾ, ਇਹਦੇ ਨਾਲ ਜਿਹੜਾ ਮਿੱਥਿਆ ਹੋਇਆ ਸਮਾਂ ਹੋਊਗਾ ਜੀ ਉਹਦੇ ਤੱਕ ਸੰਸਥਾ ਦੀ ਸਾਂਭ ਸੰਭਾਲ ਵੀ ਜਿਹੜੀ ਹੈ ਜੀ ਉਹ ਕਰਨੀ ਹੋਊਗੀ। ਸਰਕਾਰ ਦੇ ਵੱਲੋਂ ਵੱਖ-ਵੱਖ ਸੇਵਾਵਾਂ ਲਈ ਦਰਾਂ ਜਿਹੜੀਆਂ ਜੀ ਉਹ ਨਿਸ਼ਚਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਪੂਰਤੀ ਮਰੀਜ਼ਾਂ ਦੇ ਕੋਲੋਂ ਕੀਤੀ ਜਾਊਗੀ। ਪ੍ਰਾਈਵੇਟ ਪਾਰਟੀਆਂ ਤੇ ਵਧੇਰੇ ਮਿਹਰਬਾਨ ਹੁੰਦਿਆਂ ਸਰਕਾਰ ਨੇ ਇੱਥੋਂ ਤੱਕ ਕਹਿਤਾ ਕਿ ਜੇ ਨਿੱਜੀ ਪਾਰਟੀਆਂ ਦੇ ਖਰਚੇ ਤੇ ਕਮਾਈ ਵਿਚਲਾ ਖੱਪਾ ਵੱਧਦਾ
ਤਾਂ ਇਹਦੀ ਭਰਪਾਈ ਵੀ ਸਰਕਾਰ ਵੱਲੋਂ ਸਾਲਾਨਾ ਗ੍ਰਾਂਟ ਦੇ ਵਜੋਂ ਜਿਹੜੀ ਜੀ ਉਹ ਕੀਤੀ ਜਾਊਗੀ। ਜਦੋਂ ਸਾਰਾ ਕੁਝ ਹੀ ਪ੍ਰਾਈਵੇਟ ਕਰ ਦੇਣਾ, ਸਕੂਲ ਜਿਹੜੇ ਆ ਉਹ ਬੰਦ ਕਰ ਦੇਣੇ ਆ, ਡਿਸਪੈਂਸਰੀਆਂ ਜਿਹੜੀਆਂ ਪ੍ਰਾਈਵੇਟ ਦੇ ਦੇਣੀਆਂ ਨੇ, ਤੇ ਫਿਰ ਕਿਉਂ ਨਾ ਸਰਕਾਰਾਂ ਹੀ ਠੇਕੇ ਦੇ ਉੱਤੇ ਲੋਕ ਜਿਹੜਾ ਜੀ ਉਹ ਦੇਣ ਦੇ ਵਾਸਤੇ ਸੋਚ ਲੈਣ। ਫਿਰ ਕਾਹਦੇ ਵਾਸਤੇ ਜਿਹੜੇ ਜੀ ਉਹ ਲੋਕ ਬਿਠਾਏ ਆ, ਕਾਹਦੇ ਵਾਸਤੇ ਇੰਨੇ ਟੈਕਸ ਜਿਹੜੇ ਆ ਜੀ ਉਹ ਲੋਕ ਦੇ ਰਹੇ ਆ ਜੀ। ਪਿਛਲੇ ਕੁਝ ਸਮੇਂ ਤੋਂ ਬੇਹੱਦ ਚਰਚਾ ਦੇ ਵਿੱਚ ਆਏ ਜੱਗੀ ਦੌਲ ਤੇ ਦਲਜੀਤ ਸਿੰਘ, ਜਿਨ੍ਹਾਂ ਦੀ ਇੱਕ ਅਹਿਮ ਮਾਮਲੇ ਦੇ ਵਿੱਚ ਜ਼ਮਾਨਤ ਜਿਹੜੀ ਹੈ ਜੀ ਉਹ ਪਿਛਲੇ ਦਿਨੀ ਮਨਜ਼ੂਰ ਹੋ ਗਈ ਸੀਗੀ, ਕਿਉਂਕਿ ਜਿਹੜੀ ਇਹਨਾਂ ਦੇ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੀ ਏਜੰਸੀ ਸੀ, ਉਹ 90 ਦਿਨਾਂ ਦੇ ਵਿੱਚ ਇਹਨੂੰ ਇਨਵੈਸਟੀਗੇਸ਼ਨ ਨੂੰ ਮੁਕੰਮਲ ਨਹੀਂ ਸੀ ਕਰ ਸਕੀ। ਸਮਾਂ ਉਹ ਹੋਰ ਭਾਲਦੀ ਸੀ, ਸਮਾਂ ਉਹਨੂੰ ਅਦਾਲਤ ਨੇ ਦਿੱਤਾ ਨਹੀਂ। ਫਰੀਦਕੋਟ ਦੀ ਅਦਾਲਤ ਨੇ ਇਹ ਕਿਹਾ ਸੀਗਾ ਕਿ ਜੇ ਤੁਸੀਂ ਇੰਨੇ ਦਿਨਾਂ ਦੇ ਵਿੱਚ ਕੁਝ ਇਹਦੇ ਸੰਬੰਧੀ ਨਹੀਂ ਲੱਭਿਆ ਤੇ ਅੱਗੋਂ ਤੁਸੀਂ ਕੀ ਕਰੋਗੇ, ਇਹ ਮਹਿਜ਼ ਟਾਈਮ ਪਾਸ ਹੈ। ਜੱਗੀ ਦੌਲ ਦੀ ਤਾਂ ਅਜੇ ਰਿਹਾਈ ਨਹੀਂ ਹੋਈ, ਪਰ ਉਹਦੇ ਨਾਲ ਅਰੈਸਟ ਕੀਤਾ ਗਿਆ ਦਲਜੀਤ ਸਿੰਘ ਨਾਮ ਦਾ ਜਿਹੜਾ ਨੌਜਵਾਨ ਸੀਗਾ ਜੀ, ਉਹਨੂੰ ਜਿਹੜੀਆਂ ਵੱਖਵਾਦੀ ਜਥੇਬੰਦੀਆਂ ਨੇ ਉਹਨਾਂ ਨੂੰ ਫੰਡਿੰਗ ਤੇ ਹਥਿਆਰ ਸਪਲਾਈ ਕਰਨ ਦੇ ਕੇਸ ਦੇ ਵਿੱਚ ਮਿਲੀ ਜ਼ਮਾਨਤ ਤੋਂ ਬਾਅਦ ਸੰਗਰੂਰ ਦੀ ਜੇਲ੍ਹ ਦੇ ਵਿੱਚੋਂ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ। ਦਲਜੀਤ ਸਿੰਘ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਤੇ ਉਹਨੂੰ ਸਪੈਸ਼ਲ ਆਪਰੇਸ਼ਨ ਸੈੱਲ ਨੇ 30 ਨਵੰਬਰ 17 ਨੂੰ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਇੱਥੋਂ ਗ੍ਰਿਫਤਾਰ ਕੀਤਾ ਸੀਗਾ। ਦਲਜੀਤ ਸਿੰਘ 10 ਸਾਲਾਂ ਤੋਂ ਬਾਅਦ ਇੰਗਲੈਂਡ ਤੋਂ ਭਾਰਤ ਆਇਆ ਸੀਗਾ ਤੇ ਉਹਨੂੰ ਘਰ ਪਹੁੰਚਣ ਤੋਂ ਪਹਿਲਾਂ ਹਵਾਈ ਅੱਡੇ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ ਸੀਗਾ। ਦਲਜੀਤ ਸਿੰਘ ਨੂੰ ਆਪਣੀ ਜ਼ਮਾਨਤ ਦੇ ਵਜੋਂ 1 ਲੱਖ ਰੁਪਏ ਨਕਦ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਏ ਆ। ਤੈਅ ਸਮੇਂ ਦੇ ਵਿੱਚ ਜਿਹੜੀ ਜਾਂਚ ਪੂਰੀ ਨਹੀਂ ਹੋਈ, ਜਿਹਦੇ ਕਰਕੇ ਉਹਦੀ ਇਹ ਰਿਹਾਈ ਹੋਈ ਆ। ਉਹਦੇ ਖਿਲਾਫ ਅੱਧੀ ਦਰਜਨ ਦੇ ਕਰੀਬ ਹੋਰ ਵੀ ਮੁਕੱਦਮੇ ਦਰਜ ਆ ਤੇ ਉਹਨੂੰ ਸਾਰੇ ਕੇਸਾਂ ਦੇ ਵਿੱਚ ਜ਼ਮਾਨਤ ਜਿਹੜੀ ਆ ਜੀ ਉਹ ਮਿਲ ਗਈ ਆ। ਜਾਂਚ ਏਜੰਸੀਆਂ ਨੇ ਜਾਂਚ ਏਜੰਸੀਆਂ ਦੇ ਕਹਿਣ ਦੇ ਉੱਤੇ ਭਾਰਤ ਸਰਕਾਰ ਨੇ ਦਲਜੀਤ ਸਿੰਘ ਦਾ ਪਾਸਪੋਰਟ ਜਿਹੜਾ ਜੀ ਉਹ ਸਸਪੈਂਡ ਕਰ ਦਿੱਤਾ ਔਰ ਸਾਰੇ ਮੁਕੱਦਮਿਆਂ ਦੇ ਨਿਪਟ ਜਾਣ ਤੱਕ ਉਹ ਵਿਦੇਸ਼ ਨਹੀਂ ਜਾ ਸਕੂਗਾ। ਜੱਗੀ ਦੌਲ ਜਿਹੜਾ ਕਿ ਉਹਦੀ ਵੀ ਜ਼ਮਾਨਤ ਇਸ ਮਾਮਲੇ ਦੇ ਵਿੱਚ ਹੋ ਗਈ ਆ, ਪਰ ਉਹਦੇ ਉੱਤੇ ਕਿਉਂਕਿ ਕੁਝ ਹੋਰ ਮਾਮਲੇ ਵੀ ਦਰਜ ਨੇ, ਉਹਨਾਂ ਦੀ ਜ਼ਮਾਨਤ ਜਿਹੜੀ ਆ ਜੀ ਉਹ ਹੋ ਜਾਣ ਦੀ ਆਸ ਹੈ ਅਗਲੇ ਕੁਝ ਸਮੇਂ ਦੇ ਦੌਰਾਨ, ਜਿਵੇਂ ਜਿਵੇਂ ਉਹਨਾਂ ਦੀ ਜਿਹੜੀ ਜੀ ਉਹ ਵਾਰੀ ਆ ਜਾਂਦੀ ਹੈ। ਜਦੋਂ ਇਹ ਗ੍ਰਿਫਤਾਰੀਆਂ ਹੋਈਆਂ ਸੀ, ਸਵਾਲੀਆ ਚਿੰਨ੍ਹ ਉਦੋਂ ਵੀ ਬਹੁਤ ਵੱਡੇ ਜਿਹੜੇ ਜੀ ਉਹ ਲੱਗੇ ਸੀਗੇ। ਜਿਸ ਕਿਸਮ ਦੀਆਂ ਪ੍ਰੈਸ ਕਾਨਫਰੰਸ ਉਦੋਂ ਜਿਹੜੀਆਂ ਦੀ ਉਹ ਕੀਤੀਆਂ ਗਈਆਂ ਸੀ, ਜਿੱਡਾ ਵੱਡਾ ਰੌਲਾ ਪਾ ਕੇ ਇਹ ਦੱਸਿਆ ਗਿਆ ਸੀਗਾ ਕਿ ਇਹ ਪਤਾ ਨਹੀਂ ਕਿੱਡਾ ਕੁ ਵੱਡਾ ਜਿਹੜਾ ਜੀ ਉਹਨਾਂ ਨੇ ਇੱਕ ਹਊਆ ਕ੍ਰੀਏਟ ਜਿਹੜਾ ਜੀ ਉਹ ਕਰ ਦਿੱਤਾ ਸੀਗਾ, ਉਹੋ ਜਿਹਾ ਕੁਝ ਵੀ ਇਹਨਾਂ ਕੇਸਾਂ ਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਰਿਹਾ ਨਜ਼ਰ ਨਹੀਂ ਆ ਰਿਹਾ। ਵਿਸ਼ਵ ਪੱਧਰ ਦੇ ਉੱਤੇ ਬੈਠਾ ਜਿਹੜਾ ਭਾਈਚਾਰਾ ਸੀਗਾ ਜੀ, ਉਹਨੇ ਵੀ ਉਸ ਟਾਈਮ ਬੜੇ ਵੱਡੇ ਕਿੰਤੂ ਪ੍ਰੰਤੂ ਜਿਹੜੇ ਜੀ ਉਹ ਕੀਤੇ ਸੀ, ਖਦਸ਼ੇ ਜ਼ਾਹਰ ਕੀਤੇ ਸੀ, ਔਰ ਖਦਸ਼ੇ ਜਿਹੜੇ ਜੀ ਉਹ ਸੱਚ ਹੁੰਦੇ ਜਿਹੜੇ ਉਹ ਪ੍ਰਤੀਤ ਹੁੰਦੇ ਆ। ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਕਰ ਨਹੀਂ ਜਿਹੜੀਆਂ ਸਕੀਆਂ ਜੀ। ਪਿਛਲੇ ਦਿਨੀ ਕੇਂਦਰ ਦੀ ਸਰਕਾਰ ਨੇ ਜਿਹੜਾ 10% ਰਾਖਵਾਂਕਰਨ ਕੀਤਾ ਸਵਰਨ ਜਾਤਾਂ ਦੇ ਵਾਸਤੇ, ਉੱਚ ਜਾਤਾਂ ਦੇ ਵਾਸਤੇ, ਜਿਨ੍ਹਾਂ ਨੇ ਕਿ ਇੱਕ ਨਵਾਂ ਪੱਤਾ ਜਿਹੜਾ ਜੀ ਉਹ ਸੁੱਟ ਕੇ ਵੋਟਾਂ ਜਿਹੜੀਆਂ ਜੀ ਉਹ ਲੈਣ ਦੀ ਨੀਤੀ ਅਪਣਾਈ ਹੈ। ਜਿਹੜਾ ਨੌਜਵਾਨ ਤਬਕਾ ਹੈ ਉਹਨੂੰ ਨੌਕਰੀਆਂ ਦੇਣ ਦੀ ਬਜਾਏ ਰਾਖਵਾਂਕਰਨ ਦਾ ਪੱਤਾ ਜਿਹੜਾ ਜੀ ਉਹ ਸੁੱਟ ਦਿੱਤਾ ਗਿਆ ਤਾਂ ਕਿ ਉਹਦੇ ਮਗਰ ਜਿਹੜਾ ਜੀ ਉਹ ਭੱਜੇ ਜਾਣ। ਜੇ ਆਪਾਂ ਪੰਜਾਬ ਦੀ ਜਿਹੜੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਗਰੀਬੀ ਦਾ ਦਰਦ ਹੰਢਾ ਰਿਹਾ ਜਿਹੜਾ ਜਨਰਲ ਵਰਗ ਹੈ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਲੋਕਾਂ ਨੂੰ ਕੇਂਦਰ ਸਰਕਾਰ ਨੇ 10% ਰਾਖਵੇਂਕਰਨ ਦਾ ਲਾਭ ਮਿਲਣ ਦੀ ਸੰਭਾਵਨਾ ਜਿਹੜੀ ਹੈ ਜੀ ਇਹਦੇ ਵਿੱਚ ਬਹੁਤ ਘੱਟ ਜਾਪਦੀ ਹੈ। ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਜਿਹੜੇ ਬੱਚੇ ਨੇ, ਜੇ ਉਹਨਾਂ ਦੇ ਆਪਾਂ ਅੰਕੜਿਆਂ ਦੇ ਉੱਤੇ ਇਹਨਾਂ ਪਰਿਵਾਰਾਂ ਦੇ ਸੰਬੰਧੀ ਕੀਤਾ ਗਿਆ ਜਿਹੜਾ ਸਰਵੇ ਆ, ਉਹਦੇ ਤੋਂ ਇਹ ਸਾਹਮਣੇ ਆਉਂਦਾ ਜੀ ਕਿ 10% ਰਾਖਵਾਂਕਰਨ ਦਾ ਲਾਭ ਜਨਰਲ ਵਰਗ ਦੇ ਇਸ ਤਰ੍ਹਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਹੋਊਗਾ ਜਿਹੜੇ ਪਹਿਲਾਂ ਹੀ ਠੀਕ ਠਾਕ ਘਰਾਂ ਤੋਂ ਆ, ਕਿਉਂਕਿ ਯੂਨੀਵਰਸਿਟੀਆਂ ਤੇ ਕਾਲਜਸ ਦੀਆਂ ਫੀਸਾਂ ਇੰਨੀਆਂ ਵਧੀਆਂ ਨੇ ਕਿ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਉਣ ਦੀ ਹਿੰਮਤ ਹੀ ਨਹੀਂ ਕਰ ਸਕਦੇ। ਯੂਨੀਵਰਸਿਟੀਜ਼ ਤੇ ਕਾਲਜਸ ਦੇ ਵਿੱਚ ਸੈਲਫ ਫਾਈਨੈਂਸ ਕੋਰਸਾਂ ਦੇ ਨਾਂ ਦੇ ਉੱਤੇ ਲੱਖਾਂ ਰੁਪਏ ਫੀਸਾਂ ਜਿਹੜੀਆਂ ਉਹ ਬਟੋਰੀਆਂ ਜਾਂਦੀਆਂ ਨੇ। ਜਿਹੜੇ ਸਧਾਰਨ ਮਾਪੇ ਆ ਉਹ ਆਪਣੇ ਬੱਚੇ ਨੂੰ ਡਾਕਟਰ ਬਣਾਉਣ ਦਾ ਸੁਪਨਾ ਵੀ ਨਹੀਂ ਲੈ ਸਕਦੇ, ਕਿਉਂਕਿ ਡਾਕਟਰੀ ਦਾ ਮੁਕੰਮਲ ਕੋਰਸ ਦਾ ਖਰਚਾ 80 ਲੱਖ ਰੁਪਏ ਨੂੰ ਪਾਰ ਕਰਦਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਵੈਬਸਾਈਟ ਹੈ ਤੇ ਉਹ ਤੁਸੀਂ ਦੇਖੋ ਤਾਂ BSc ਆਨਰਸ ਦੇ ਕੋਰਸ ਦੀ ਸਾਲਾਨਾ ਫੀਸ 1,90,000 ਰੁਪਇਆ। ਇੰਜੀਨੀਅਰਿੰਗ ਦੀ ਪੜ੍ਹਾਈ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ 2,68,000 ਰੁਪਇਆ ਦੇਣੇ ਪੈਂਦੇ ਆ।
ਯੂਨੀਵਰਸਿਟੀ ਦੇ ਵਿੱਚ 1,35,000 ਰੁਪਏ ਫੀਸ ਤਾਂ 1,35,000 ਜਿਹੜੀ ਇਹਦੀ ਫੀਸ ਸਧਾਰਨ ਕੋਰਸਾਂ ਦੇ ਵਿੱਚ ਹੈ। ਔਰ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ 'ਚ ਇੰਨਾ ਨਿਘਾਰ ਆ ਗਿਆ ਕਿ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜ਼ਿਆਦਾਤਰ ਜਿਹੜੇ ਟੀਚਰ ਹੈ ਉਹ ਇਹਨਾਂ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜ੍ਹਾਉਣ ਲਈ ਤਿਆਰ ਨਹੀਂ। ਸਰਕਾਰੀ ਸਕੂਲਾਂ ਦੇ ਵਿੱਚ ਇਸ ਸਮੇਂ ਅਨੁਸੂਚਿਤ ਜਾਤੀਆਂ ਤੇ ਜਨਰਲ ਵਰਗਾਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਆ ਜਿਹੜੇ ਮਾਪੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਭਰ ਸਕਦੇ। ਔਰ ਪੰਜਾਬ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੇ ਜਿਹੜੇ ਅੰਕੜੇ ਆ ਸੱਚਾਈ ਜਿਹੜੀ ਉਹ ਸਾਹਮਣੇ ਫਿਰ ਜਿਹੜੀ ਉਹ ਆ ਜਾਂਦੀ ਹੈ। ਔਰ ਸਰਕਾਰ ਦੇ ਅੰਕੜੇ ਜਿਹੜੇ ਆ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਸਰਕਾਰੀ ਹਾਈ ਸਕੂਲਾਂ ਦੀ ਗਿਣਤੀ 1740, ਪ੍ਰਾਈਵੇਟ ਸਕੂਲਾਂ ਦੀ ਗਿਣਤੀ 2811। ਸਰਕਾਰੀ ਜਿਹੜੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਨੇ ਜੀ ਉਹਨਾਂ ਦੀ ਗਿਣਤੀ 1904 ਤੇ ਪ੍ਰਾਈਵੇਟ ਦੀ 3210 ਹੈ। ਔਰ ਸਕੂਲਾਂ ਦੇ ਅੰਕੜੇ ਦੀ ਜਿਹੜੇ ਉਹ ਬਿਆਨ ਕਰਦੇ ਆ ਕਿ ਨਿੱਜੀ ਖੇਤਰ ਦੇ ਸਕੂਲਾਂ ਦੀ ਗਿਣਤੀ ਸਰਕਾਰੀ ਸਕੂਲਾਂ ਦੇ ਮੁਕਾਬਲੇ ਕਿੰਨੀ ਵੱਧ ਹੈ। ਔਰ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੀ ਗਿਣਤੀ ਜਿਹੜੀ ਹੈ ਜੀ ਉਹਦੇ ਤੋਂ ਕਲੀਅਰ ਹੋ ਜਾਂਦਾ ਹੈ ਕਿ ਰਾਖਵੀਕਰਨ ਦਾ ਲਾਭ ਜਿਹੜਾ ਉਹ ਯੋਗ ਤੇ ਗਰੀਬੀ ਦਾ ਦਰਦ ਹੰਢਾਰੇ ਪਰਿਵਾਰਾਂ ਨੂੰ ਸਹੀ ਅਰਥਾਂ ਦੇ ਵਿੱਚ ਨਹੀਂ ਹੋ ਸਕਦਾ ਜੀ, ਕਿਉਂਕਿ ਜਿਹੜੀ ਉਹਦੇ ਲਈ ਪੜ੍ਹਾਈ ਲਿਖਾਈ ਚਾਹੀਦੀ ਆ ਉਹ ਉਸ ਜਗ੍ਹਾ ਤੇ ਜਿਹੜੇ ਗਰੀਬ ਨੇ ਉਹ ਵਿਚਾਰੇ ਜਾ ਹੀ ਨਹੀਂ ਸਕਣਗੇ। ਇਸ ਕਰਕੇ ਉਹਨਾਂ ਨੂੰ ਇਹਦਾ ਲਾਭ ਨਹੀਂ ਜਿਹੜਾ ਜੀ ਉਹ ਮਿਲੂਗਾ। ਉਂਝ ਵੀ ਇਹ ਸ਼ੋਸ਼ਾ ਹੈ ਜਿਹੜਾ ਛੱਡਿਆ ਗਿਆ, ਪਰ ਇਸ ਸ਼ੋਸ਼ੇ ਦਾ ਜਿਹੜਾ ਜੀ ਇਹ ਇੱਕ ਬਿਲਕੁਲ ਡਿਫਰੈਂਟ ਪੱਖ ਹੈ ਪੰਜਾਬ ਦੇ ਬਾਰੇ ਦੇ ਵਿੱਚ ਕਿ ਉਹ ਜਿਹੜੇ ਗਰੀਬੀ ਰੇਖਾ ਹੰਢਾ ਰਹੇ ਲੋਕ ਨੇ ਉਹਨਾਂ ਵਿਚਾਰਿਆਂ ਦੇ ਹੱਲ ਦੇ ਵਾਸਤੇ ਕੁਛ ਵੀ ਨਹੀਂ ਹੋਊਗਾ। ਪਿਛਲੇ ਦਿਨੀ ਜਿਹੜਾ ਜੀ ਚਰਚਿਤ ਰਹੇ ਰਾਮਚੰਦਰ ਛੱਤਰਪਤੀ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸਰਸੇ ਵਾਲੇ ਨੂੰ। ਉਦੋਂ ਪਹਿਲਾਂ ਜਿਹੜਾ ਜੀ ਉਹ ਯੌਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਵੀ ਉਹਨੂੰ ਜਿਹੜੀ ਆ ਉਹ ਸਜ਼ਾ ਹੋਈ ਹੈ। ਸਵਾਲ ਇਹ ਬੜਾ ਜਿਹੜਾ ਜੀ ਉਹ ਚੱਲਦਾ ਹੈ ਕਿ ਕੀ ਜਿਹੜੇ ਸਰਸੇ ਵਾਲੇ ਡੇਰੇ ਦੀਆਂ ਵੋਟਾਂ ਦੇ ਵਾਸਤੇ ਰਾਜਨੀਤਿਕ ਲੋਕ ਲੇਲੜੀਆਂ ਕੱਢਦੇ ਰਹੇ ਆ, ਉਹਦੇ ਮੂਹਰੇ ਜਾ ਕੇ ਲਿਟਦੇ ਰਹੇ ਆ, ਕੀ ਉਹ ਉਹਨਾਂ ਵੋਟਾਂ ਤੋਂ ਕਿਨਾਰਾ ਕਰ ਲੈਣਗੇ? ਹੁਣ ਇਹ ਬਹੁਤ ਵੱਡਾ ਸਵਾਲ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਸਜ਼ਾ ਹੋਈ ਹੈ ਇਹਦੇ ਉੱਤੇ ਸਿਆਸੀ ਪਾਰਟੀਆਂ ਦੇ ਪ੍ਰਤੀਕਰਮ ਨਹੀਂ ਆਏ। ਤੁਸੀਂ ਨੋਟ ਕੀਤਾ ਹੋਵੇ ਕੋਈ ਸਿਆਸੀ ਪਾਰਟੀ ਦਾ ਜਿਹੜਾ ਨੁਮਾਇੰਦਾ ਉਹ ਨਹੀਂ ਬੋਲਿਆ, ਚਾਹੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਜਿਹੜੇ ਉਹਨੂੰ ਚੈੱਕ ਵੀ ਦੇਈ ਜਾਂਦੇ ਸੀ ਹਰਿਆਣੇ ਦੀ ਸਰਕਾਰ ਵਾਲੇ, ਚਾਹੇ ਉਹ ਅਕਾਲੀ ਦਲ ਵਾਲੇ ਹੋਣ ਜਿਹੜੇ ਇਹ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਲਿਆ ਦਿਓ, ਪਿੰਡ ਤੇ ਸ਼ਹਿਰ ਛੱਡੋ, ਅਸੀਂ ਗਲੀ ਮੁਹੱਲਿਆਂ ਦੇ ਵਿੱਚ ਵੀ ਤੁਹਾਡੀ ਨਾਮ ਚਰਚਾ ਕਰਾ ਦਿਆਂਗੇ, ਉਹ ਵੀ ਨਹੀਂ ਬੋਲੇ। ਹੁਣ ਜੇ ਹੁਣ ਇੱਕ ਬੋਲਿਆ ਤੇ ਉਹਨੇ ਬੋਲਿਆ ਕੀ ਆ ਉਹ ਬੜਾ ਇੰਟਰਸਟਿੰਗ ਹੈ ਜੀ। ਭਾਰਤੀ ਜਨਤਾ ਪਾਰਟੀ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਸ਼ਵੇਤ ਮਲਿਕ, ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਸੰਵਿਧਾਨ ਦੇ ਅਨੁਸਾਰ ਜਿਹਦੀ ਵੀ ਵੋਟ ਬਣੀ ਆ ਉਹਦੇ ਤੋਂ ਪਾਰਟੀ ਜ਼ਰੂਰ ਵੋਟ ਮੰਗੂਗੀ, ਭਾਵੇਂ ਉਹ ਜੇਲ੍ਹ ਦੇ ਵਿੱਚ ਹੀ ਕਿਉਂ ਨਾ ਬੈਠਾ ਹੋਵੇ। ਇਹਦਾ ਤੁਸੀਂ ਜਿਹੜਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਇਹ ਨਵਾਂ ਜੋੜ ਤੋੜ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ। ਜਦੋਂ ਜਿਹੜਾ ਸ਼ਵੇਤ ਮਲਿਕ ਨੂੰ ਇਹ ਪੁੱਛਿਆ ਗਿਆ ਕਿ ਜਿਹੜਾ ਜੀ ਯੌਨ ਸ਼ੋਸ਼ਣ ਤੇ ਕਤਲ ਦੇ ਕੇਸ ਦੇ ਵਿੱਚ ਸਜ਼ਾ ਇਹਨੂੰ ਹੋ ਚੁੱਕੀ ਆ, ਸਰਸੇ ਵਾਲੇ ਦੇ ਕੋਲੋਂ ਵੋਟਾਂ ਮੰਗਣ ਦੀ ਗੱਲ ਕਹਿ ਰਹੇ ਹੋ, ਤਾਂ ਉਹਨੇ ਸਿੱਧੇ ਤੌਰ ਦੇ ਉੱਤੇ ਇਹ ਬਿਆਨ ਜਿਹੜਾ ਜੀ ਦਿੱਤਾ ਕਿ ਉਹਦੀ ਵੋਟ ਜਿਹਦੀ ਬਣੀ ਹੋਈ ਆ ਚਾਹੇ ਉਹ ਜੇਲ੍ਹ ਦੇ ਵਿੱਚ ਵੀ ਆ ਅਸੀਂ ਉਹ ਤੋਂ ਵੋਟਾਂ ਮੰਗਣ ਜਿਹੜਾ ਉਹ ਜਾਵਾਂਗੇ। ਦਿੱਲੀ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਵੱਲੋਂ ਸਰਸੇ ਦੀਆਂ ਵੋਟਾਂ ਲਈਆਂ ਗਈਆਂ ਸੀਗੀਆਂ ਔਰ ਭਾਜਪਾ ਆਗੂ ਡੇਰੇ ਜਾ ਕੇ ਲੇਲੜੀਆਂ ਜਿਹੜੀਆਂ ਉਹ ਕੱਢਦੇ ਰਹੇ ਆ। ਹਰਿਆਣੇ ਦੀ ਸਰਕਾਰ ਦਾ ਇੱਕ ਮੰਤਰੀ ਉਹਨੂੰ ਜਦੋਂ ਪਹਿਲੇ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਉਦੋਂ ਕੁਝ ਦਿਨ ਪਹਿਲਾਂ ਹਰਿਆਣੇ ਦੀ ਸਰਕਾਰ ਦਾ ਸਰਕਾਰੀ ਚੈੱਕ ਜਿਹੜਾ ਜੀ ਉਹਦੇ ਪੈਰਾਂ ਦੇ ਵਿੱਚ ਰੱਖ ਕੇ ਮੱਥਾ ਟੇਕ ਕੇ ਆਇਆ ਸੀਗਾ। ਬਾਅਦ ਦੇ ਵਿੱਚ ਹਾਲਾਂਕਿ ਜਿਹੜਾ ਸੀਗਾ ਜੀ ਇਹ ਫੰਡ ਜਿਹੜਾ ਜੀ ਵਾਪਸ ਕੀਤਾ ਗਿਆ ਸੀ, ਪੈਸਾ ਲੋਕਾਂ ਦਾ ਡੇਰੇ ਜਿਹੜਾ ਜੀ ਇਹ ਜਾਂਦੇ ਰਹੇ ਨੇ। ਇਸ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਡੇਰੇ ਵਾਲਾ ਕਿਵੇਂ ਬਚ ਕੇ ਜਿਹੜਾ ਜੀ ਉਹ ਨਿਕਲ ਗਿਆ, ਇਹਦੇ ਬਾਰੇ ਦੇ ਵਿੱਚ ਸ਼ਵੇਤ ਮਲਿਕ ਨੇ ਕੁਛ ਵੀ ਜਿਹੜਾ ਜੀ ਉਹ ਜਵਾਬ ਨਹੀਂ ਦਿੱਤਾ। ਇਹਦਾ ਕੀ ਜਿਹੜਾ ਜੀ ਉਹ ਰੀਜ਼ਨ ਸੀਗਾ ਜੀ। ਜੇ ਆਪਾਂ ਜਿਹੜੀ ਸਬਰੀਮਾਲਾ ਦੀ ਗੱਲ ਜਿਹੜੀ ਕਰੀਏ, ਕਿਉਂਕਿ ਬਹੁਤ ਚਰਚਿਤ ਰਿਹਾ ਪਿਛਲੇ ਦਿਨਾਂ ਤੋਂ, ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਉੱਥੇ ਔਰਤਾਂ ਮੱਥਾ ਟੇਕ ਸਕਦੀਆਂ ਨੇ ਔਰ ਔਰਤਾਂ ਨੂੰ ਮੱਥਾ ਟੇਕਣ ਤੋਂ ਰੋਕਣ ਦੇ ਵਾਸਤੇ ਕੁਛ ਹੋਇਆ। ਕਿਵੇਂ ਜਿਹੜਾ ਜੀ ਉਹ ਮੱਥਾ ਟੇਕਿਆ ਇਹਨਾਂ ਔਰਤਾਂ ਨੇ ਹਨੇਰੇ ਸਵੇਰੇ ਜਿਹੜਾ ਜੀ ਉਹ ਜਾ ਕੇ, ਇਹ ਬੜਾ ਕੁਛ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ। ਸ਼ਬਰੀਮਾਲਾ ਮੰਦਿਰ ਦੇ ਜਿਹੜੇ ਬੂਹੇ ਆ ਜਿਹੜੇ ਸਾਲ ਦੇ ਵਿੱਚ ਜਦੋਂ ਕੁਝ ਸਮੇਂ ਖੁੱਲ੍ਹਣ ਤੋਂ ਬਾਅਦ ਬੰਦ ਕੀਤੇ ਜਾਂਦੇ ਆ, ਇਹ ਬੰਦ ਕਰ ਦਿੱਤੇ ਗਏ
ਔਰ ਇਹਦਾ ਜਿਹੜਾ ਸਾਲਾਨਾ ਤੀਰਥ ਯਾਤਰਾ ਸੀਜ਼ਨ ਹੈ ਉਹ ਖਤਮ ਹੋ ਗਿਆ। ਇਹਦੇ ਦੌਰਾਨ 2 ਮਹੀਨੇ ਤੋਂ ਵੱਧ ਸਮਾਂ ਮੰਦਿਰ ਦੇ ਵਿੱਚ ਜਿਹੜਾ ਸੀਗਾ ਜੀ ਜਿਹੜੀਆਂ ਔਰਤਾਂ ਦੇ ਦਾਖਲੇ ਸੰਬੰਧੀ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ। ਜਦੋਂ ਮੰਦਿਰ ਬੰਦ ਹੋਇਆ ਤਾਂ ਵਿਰੋਧੀ ਧਿਰ ਭਾਜਪਾ ਨੇ ਜਿਹੜੀ ਇੱਥੋਂ ਦੀ ਰਾਜਧਾਨੀ ਹੈ ਇਹਦੀ ਤਿਰੂਵਨੰਤਪੁਰਮ ਉੱਥੇ 49 ਦਿਨ ਚੱਲੀ ਲੜੀਵਾਰ ਭੁੱਖ ਹੜਤਾਲ ਵੀ ਖਤਮ ਕਰਨ ਦਾ ਐਲਾਨ ਕਰਤਾ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸੰਘ ਪਰਿਵਾਰ ਤੇ ਹਮਲਾ ਬੋਲਿਆ ਜੀ। ਤੇ ਸ਼ਬਰੀਮਾਲਾ ਮਾਮਲੇ ਦੇ ਵਿੱਚ ਭਾਜਪਾ ਦਾ ਵਿਰੋਧ ਜਿਹੜਾ ਉਹ ਬਿਲਕੁਲ ਫੇਲ ਹੋਇਆ, ਜਦੋਂ ਕਿ ਭਾਜਪਾ ਦੇ ਸੂਬਾਈ ਪ੍ਰਧਾਨ ES ਸ੍ਰੀਧਰਨ ਪਿੱਲਈ ਨੇ ਇਹ ਦਾਅਵਾ ਕੀਤਾ ਕਿ ਇਹ ਸੰਘਰਸ਼ ਸਦੀਆਂ ਤੋਂ ਬਰਕਰਾਰ ਧਾਰਮਿਕ ਰੀਤਾਂ ਨੂੰ ਬਚਾਉਣ ਤੇ ਸ਼ਰਧਾਲੂਆਂ ਦੇ ਭਰੋਸੇ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਤੇ ਭਾਜਪਾ ਨੂੰ ਲੋਕਾਂ ਦਾ ਸਮਰਥਨ ਮਿਲਿਆ। ਸੱਜੇ ਪੱਖੀ ਜਥੇਬੰਦੀ ਜਿਹੜੀ ਹੈ ਜੀ ਉਹ ਸ਼ਬਰੀਮਾਲਾ ਕਰਮਾ ਸਮਿਤੀ ਜਿਹਦੇ ਕਾਰਕੁਨਾਂ ਨੇ ਇਹਦੀ ਅਗਵਾਈ ਕੀਤੀ ਸੀ, ਉਹਨੇ ਸੂਬਾਈ ਰਾਜਧਾਨੀ ਦੇ ਵਿੱਚ ਸ਼ਰਧਾਲੂਆਂ, ਅਧਿਆਤਮਕ ਤੇ ਸਮਾਜ ਦੇ ਜਿਹੜੇ ਹੋਰ ਵਰਗ ਨੇ ਉਹਨਾਂ ਦੇ ਆਗੂਆਂ ਦਾ ਇਕੱਠ ਜਿਹੜਾ ਜੀ ਉਹ ਕੀਤਾ। ਮੰਦਿਰ ਨੂੰ ਜਿਹੜਾ ਸੀ ਐਤਵਾਰ ਸਵੇਰੇ ਜਿਹੜਾ ਸੀਗਾ ਜੀ ਬੰਦ ਕਰ ਦਿੱਤਾ ਗਿਆ। 13 ਫਰਵਰੀ ਨੂੰ ਮਹੀਨਾਵਾਰ ਜਿਹੜੀ ਪੂਜਾ ਉਹਦੇ ਵਾਸਤੇ ਇਹ ਖੁੱਲੂਗਾ ਔਰ ਇਹ 67 ਦਿਨ ਦੇ ਸੀਜ਼ਨ ਦੇ ਦੌਰਾਨ ਮੰਦਿਰ ਦੇ ਵਿੱਚ ਔਰਤਾਂ ਦੇ ਦਾਖਲੇ ਸੰਬੰਧੀ CPIM ਜਿਹੜੀ ਹੈ ਜੀ ਉਹਦੀ ਅਗਵਾਈ ਵਾਲੀ LDF ਸਰਕਾਰ ਤੇ ਸੱਜੇ ਪੱਖੀ ਗਰੁੱਪਾਂ ਦੇ ਵਿਚਾਲੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਨੂੰ ਲੈ ਕੇ ਟਕਰਾਅ ਜਿਹੜਾ ਸੀ ਉਹ ਬਣਿਆ ਰਿਹਾ। ਮੰਦਿਰ ਦੇ ਬੂਹੇ ਜਿਹੜੇ ਆ ਜੀ ਉਹ ਟੈਂਪਰੇਰੀ ਬੰਦ ਹੋ ਗਏ ਆ, ਪਰ ਉਹਦੇ ਜਿਹੜੀ ਸਿਆਸਤ ਦੇ ਬੂਹੇ ਆ ਉਹ ਬੰਦ ਨਹੀਂ ਹੋਏ। ਸਿਆਸਤ ਦੇ ਬੂਹੇ ਜਿਹੜੇ ਆ ਜੀ ਉਹ ਉਸੇ ਹੀ ਤਰੀਕੇ ਦੇ ਨਾਲ ਖੁੱਲੇ ਰਹਿਣਗੇ। ਅੱਗੋਂ ਜਿਹੜਾ ਵੀ ਉਹ ਚੱਲਦੀ ਰਹੂਗੀ ਉਹ ਸਿਆਸਤ। ਜੇ ਸਿਆਸਤ ਦੀ ਗੱਲ ਹੋਈ ਹੈ ਤੇ ਜਾਂਦੇ ਜਾਂਦੇ ਪੰਜਾਬ ਦੀ ਸਿਆਸਤ ਦੀ ਇੱਕ ਵਾਰੀ ਫੇਰ ਜਿਹੜੀ ਜੀ ਉਹ ਗੱਲ ਕਰ ਰਹੀ ਹੈ ਕਿ ਕੁਲਬੀਰ ਸਿੰਘ ਜੀਰਾ ਸਿਆਸਤ ਦੇ ਵਿੱਚ ਚਰਚਿਤ ਰਹੇ ਨੇ ਪਿਛਲੇ ਦਿਨੀ, ਜਦੋਂ ਉਹਨਾਂ ਨੇ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਆਪਣੀ ਸਰਕਾਰ ਦੇ ਖਿਲਾਫ ਬਾਗੀ ਸੁਰਾਂ ਅਪਣਾ ਲਈਆਂ ਸੀਗੀਆਂ ਤੇ ਉਹਨੂੰ ਕਾਂਗਰਸ ਚੋਂ ਮੁਅੱਤਲ ਕਰ ਦਿੱਤਾ ਗਿਆ ਸੀਗਾ। ਇਹ ਮੁਅੱਤਲੀ ਅਜੇ ਤੱਕ ਸਮਾਪਤ ਨਹੀਂ ਹੋਈ ਔਰ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਮਨੋਂ ਲੈ ਗਿਆ ਜ਼ੀਰਾ, ਮਤਲਬ ਕਿ ਜ਼ੀਰੇ ਦੇ ਤੜਕੇ ਤੋਂ ਬਿਨਾਂ ਹੀ ਕਾਂਗਰਸ ਜਿਹੜੀ ਹੈ ਜੀ ਉਹ ਆਪਣੀ ਸਬਜ਼ੀ ਬਣਾਊਗੀ। ਇਹ ਕਿਹਾ ਜਾ ਰਿਹਾ ਕਿ ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਨੂੰ ਕਾਂਗਰਸ ਰਹਿਣ ਦੇਣ ਦੇ ਮੂਡ ਦੇ ਵਿੱਚ ਨਹੀਂ ਹੈ। ਕਾਂਗਰਸ ਮੰਨ ਰਹੀ ਹੈ ਕਿ ਜੇ ਜ਼ੀਰੇ ਨੂੰ ਛੇਤੀ ਬਹਾਲ ਕਰ ਦਿੱਤਾ ਗਿਆ ਤਾਂ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਅਨੁਸ਼ਾਸਨਹੀਣਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜਿਹੜੀਆਂ ਪ੍ਰੀ ਬਜਟ ਤੋਂ ਪਹਿਲਾਂ ਮੀਟਿੰਗ ਕੀਤੀਆਂ ਨੇ ਮੁੱਖ ਮੰਤਰੀ ਹੋਰਾਂ ਨੇ ਮਾਲਵਾ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਦੇ ਨਾਲ, ਇਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਬਾਗੀਆਂ ਨਾ ਸੁਰਾਂ ਨੇ ਉਹ ਬੜੀਆਂ ਵੱਡੀਆਂ ਹੋ ਕੇ ਉੱਭਰੀਆਂ ਨੇ। ਬੇਸ਼ੱਕ ਇਹਨਾਂ ਜਿਹੜੇ ਵਿਧਾਇਕ ਨੇ ਇਹਨਾਂ ਨੇ ਓਪਨਲੀ ਤਾਂ ਕਿਸੇ ਜਗ੍ਹਾ ਦੇ ਉੱਤੇ ਗੱਲ ਨਹੀਂ ਉਠਾਈ, ਕਿਸੇ ਓਪਨ ਸਟੇਜਾਂ ਦੇ ਉੱਤੇ ਗੱਲ ਨਹੀਂ ਉਠਾਈ, ਪਰ ਮੁੱਖ ਮੰਤਰੀ ਦੇ ਸਾਹਮਣੇ ਵੀ ਜਿਹੜਾ ਜੀ ਬੋਲਣਾ ਉਹ ਕਾਂਗਰਸ ਦੇ ਵਾਸਤੇ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਜੇ ਇਹ ਵਿਧਾਇਕ ਇੱਥੇ ਬੋਲ ਸਕਦੇ ਆ ਮੁੱਖ ਮੰਤਰੀ ਦੇ ਸਾਹਮਣੇ ਤੇ ਜੇ ਅੱਜ ਕੁਲਬੀਰ ਜ਼ੀਰਾ ਦੀ ਮੁਅੱਤਲੀ ਜਿਹੜੀ ਹੈ ਜੀ ਤੁਰੰਤ ਰੱਦ ਕਰ ਦਿੱਤੀ ਗਈ ਤਾਂ ਇਹਦੇ ਨਾਲ ਇੱਕ ਸ਼ਹਿ ਜਿਹੜੀ ਹੈ ਜੀ ਇਹਨਾਂ ਵਿਧਾਇਕਾਂ ਨੂੰ ਮਿਲੂਗੀ ਤੇ ਫਿਰ ਇਹ ਜਿਹੜੀ ਮਿਲੀ ਹੋਈ ਸ਼ਹਿ ਆ ਇਹ ਕਾਂਗਰਸ ਨੂੰ ਤੰਗ ਕਰ ਸਕਦੀ ਹੈ, ਕਾਂਗਰਸ ਨੂੰ ਪਰੇਸ਼ਾਨ ਜਿਹੜਾ ਜੀ ਉਹ ਕਰ ਸਕਦੀ ਆ ਤੇ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਇਹ ਲੋਕ ਜਿਹੜੇ ਆ ਉਹ ਬਾਗੀ ਸੁਰਾਂ ਅਪਣਾ ਸਕਦੇ ਆ। ਹੁਣ ਜ਼ੀਰਾ ਦੁਬਾਰਾ ਕਾਂਗਰਸ ਦੀ ਸਬਜ਼ੀ ਦੇ ਵਿੱਚ ਕਦੋਂ ਪਊਗਾ ਇਹ ਸਮਾਂ ਜਿਹੜਾ ਜੀ ਉਹ ਦੱਸੂਗਾ। ਹਾਲ ਦੀ ਘੜੀ ਬਿਨਾਂ ਜ਼ੀਰੇ ਤੋਂ ਸਬਜ਼ੀ ਬਣਾਉਣ ਦੀ ਰੌਂ ਦੇ ਵਿੱਚ ਜਿਹੜਾ ਜੀ ਉਹ ਜਾਪਦੀ ਹੈ ਪੰਜਾਬ ਕਾਂਗਰਸ। ਇਹ ਸਾਡੀ ਅੱਜ ਦੀਆਂ ਗੱਲਾਂ ਬਾਤਾਂ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਅੱਜ ਦਾ ਪ੍ਰੋਗਰਾਮ ਤੇ ਨਜ਼ਰ। ਇੱਦਾਂ ਹੀ ਅਸੀਂ ਲੈਂਦੇ ਹਾਂ ਇਜਾਜ਼ਤ। ਸੁਣਦੇ ਰਹੋ ਜੀ ਪੰਜਾਬੀ ਰੇਡੀਓ।